ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 8 ਜੁਲਾਈ ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਵੇਰ ਦੇ ਬੁਲਟਨ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੁਣ ਕੇਜਰੀਵਾਲ ਆਉਣਗੇ ਦਰਬਾਰ ਸਾਹਿਬ ਭੁੱਲਾਂ ਬਖਸ਼ਾਉਣ। ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾਉਣ ਦਾ, ਦਿਲ ਨਾ ਤੂੰ ਤੋੜੀ ਐਵੇਂ ਮਰ ਜਾਣੇ ਮਾਣ ਦਾ। ਇਹੀ ਸ਼ਾਇਦ ਸਭ ਤੋਂ ਢੁਕਵੀਂ ਪੰਕਤੀ ਹੈ ਇਹਨਾਂ ਦੇ ਲਈ ਕਿ ਇੱਕ ਮੌਕਾ ਭੁੱਲਾਂ ਬਖਸ਼ਾਉਣ ਦਾ ਜ਼ਰੂਰ ਹੋਣਾ ਵੀ ਚਾਹੀਦਾ, ਔਰ ਮੰਗਦੇ ਵੀ ਜ਼ਰੂਰ ਨੇ ਕਿ ਇੱਕ ਮੌਕਾ ਸਾਨੂੰ ਦਿਓ, ਤਾਂ ਮਿਲਣਾ ਵੀ ਚਾਹੀਦਾ। ਪਰ ਸਿਆਸਤ ਜਿਹੜੀ ਧਰਮ ਆਧਾਰਿਤ ਸਿਆਸਤ ਹੁੰਦੀ ਹੈ, ਉਹ ਇਹੋ ਜਿਹੀਆਂ ਖੁੱਡਾਂ ਲੱਭਦੀ ਰਹਿੰਦੀ ਹੈ ਕਿ ਕਿੱਥੇ ਮੌਕਾ ਮਿਲੇ, ਕਿੱਥੇ ਚੌਕਾ ਵੱਜੇ। ਸੋ ਉਹਨਾਂ ਨੇ ਆਪਣਾ ਦਾਅ ਖੇਡਿਆ। ਅਰਵਿੰਦ ਕੇਜਰੀਵਾਲ ਵੀ ਇਹੋ ਜਿਹੇ ਦਾਅ ਜਿਹੜੇ ਚੰਗੇ ਖੇਡ ਲੈਂਦਾ ਹੈ। ਮਾਫੀਆਂ ਮੰਗ ਕੇ ਅਰਵਿੰਦ ਕੇਜਰੀਵਾਲ ਨੇ ਦੂਜਿਆਂ ਨੂੰ ਨੰਗ ਕੀਤਾ। ਮਾਫੀ ਮੰਗ ਕੇ ਦੂਜੇ ਨੰਗ ਕਰਦੇ, ਕਿਉਂਕਿ ਉੱਥੇ ਵੀ ਪੱਲਾ ਅੱਡ ਪੈਂਦਾ ਸੀ, ਮੇਰੇ ਤੋਂ ਗਲਤੀ ਹੋ ਗਈ। ਤੇ ਲੋਕੀ ਅੱਜ ਕੱਲ੍ਹ ਮਾਫੀ ਮੰਗਣ ਵਾਲੇ ਨੂੰ ਪ੍ਰਵਾਨ ਕਰਦੇ, ਇਸ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮਾਫੀ ਮੰਗਣ ਵਾਲੇ ਨੂੰ ਉਹ ਗਿਣਦੇ ਆ, ਹਮਦਰਦੀ ਦੇ ਤੌਰ ਤੇ ਦਿੰਦੇ ਆ, ਉਹ ਚੀਜ਼ ਨੂੰ ਗੱਲ ਨਾਲ ਲਾਉਂਦੇ ਆ। ਇਹਨਾਂ ਨੇ ਮਾਫੀ ਨਹੀਂ ਦਿੱਤੀ, ਪਰ ਉਹਨਾਂ ਦੇ ਕੋਲ ਇੱਕ ਹੀ ਆਪਸ਼ਨ ਸੀਗਾ, ਉਹ ਇਹੀ ਸੀ ਕਿ ਅਸੀਂ ਹੁਣ ਉੱਥੇ ਜਾਈਏ ਤੇ ਲੋਕਾਂ ਨੂੰ ਦਸੀਏ ਕਿ ਅਸੀਂ ਮਾਫੀ ਮੰਗਣ ਲਈ ਤਿਆਰ ਹਾਂ, ਅਸੀਂ ਮੰਗ ਵੀ ਰਹੇ ਹਾਂ, ਅਸੀਂ ਆਪਣੀ ਗਲਤੀ ਮੰਨ ਵੀ ਰਹੇ ਹਾਂ। ਇਹ ਹੁਣ ਧੱਕੇ ਦੇ ਨਾਲ ਹੀ ਸਾਡੀ ਮਾਫੀ ਨੂੰ ਜਿਹੜਾ ਉਹ ਕਬੂਲ ਨਹੀਂ ਕਰ ਰਹੇ। ਹਾਲਾਂਕਿ ਇਹ ਹੁਣੇ ਆਇਆ ਜਿਹੜਾ ਇਹ ਪ੍ਰੈਸ ਨੋਟ ਆ ਕਿ ਅਰਵਿੰਦ ਕੇਜਰੀਵਾਲ ਆ ਰਹੇ ਆ, ਹਾਲੇ ਪੁਸ਼ਟੀ ਨਹੀਂ ਹੋਈ ਕਿ ਉਹ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣਗੇ ਜਾਂ ਪੰਜਾਬ ਦੇ ਵਿੱਚ ਕਿਸੇ ਹੋਰ ਥਾਂ ਬਹਿਣਗੇ, ਹਾਲੇ ਇਹ ਪੁਸ਼ਟੀ ਨਹੀਂ। ਪਰ ਲੋਕ ਜਿਹੜੇ ਅੰਦਰਲੇ ਇਹਨਾਂ ਦੇ ਪਾਰਟੀ ਅੰਦਰਲੇ, ਉਹਨਾਂ ਦੇ ਨਾਲ ਇੱਕ ਦੋ ਬੰਦੇ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ 18 ਜੁਲਾਈ ਨੂੰ ਹੋ ਸਕਦਾ ਕਿ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਹ ਸੇਵਾ ਵੀ ਕਰਨ, ਉੱਥੇ ਬਹਿ ਕੇ ਉਹ ਆਪਣਾ ਜੋ ਮਾਫੀਨਾਮਾ ਹੈ ਉਹ ਵੀ ਪੜ੍ਹ ਕੇ ਸੁਣਾ ਦੇਣ। ਸੋ ਇਹ ਜੇ ਚੀਜ਼ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਕੋਈ ਵੱਖਰੀ ਨਹੀਂ, ਅਲੋਕਾਰੀ ਗੱਲ ਨਹੀਂ ਹੈ। ਅਰਵਿੰਦ ਕੇਜਰੀਵਾਲ ਇਹਨਾਂ ਚੀਜ਼ਾਂ ਦਾ ਪੂਰਾ ਮਾਸਟਰ ਆ, ਮਾਹਰ ਆ ਮਾਫੀ ਮੰਗਣ ਦੇ ਮਾਮਲਿਆਂ 'ਚ, ਤੇ ਖਾਸ ਤੌਰ ਤੇ। ਤੇ ਦੂਜੀ ਗੱਲ ਇਹ ਹੈ ਕਿ ਲੋਕਾਂ ਦਾ ਜਿਹੜਾ ਰਿਸਪੌਂਸ ਆ ਉਹ ਜੇ ਦੇਖੀਏ ਤੇ ਜਦੋਂ ਇਹ ਮਲੇਰਕੋਟਲੇ ਗਿਆ ਤੇ ਉੱਥੇ ਤੇ ਅੱਗ ਵਰਨੀ ਚਾਹੀਦੀ ਸੀ, ਪਰ ਕਿਸ ਤਰੀਕੇ ਦੇ ਨਾਲ ਉਹ ਸੈਂਕੜੇ ਮੁਸਲਮਾਨਾਂ ਦੇ ਵਿੱਚ ਜਾ ਕੇ ਬੈਠਾ, ਕੋਈ ਕਿਸੇ ਪਾਸਿਓਂ ਇਹੋ ਜਿਹਾ ਪ੍ਰਤੀਕਰਮ ਨਹੀਂ। ਤਾਂ ਇਹਦਾ ਮਤਲਬ ਇਹ ਵਾ ਕਿ ਜਿਹੜੇ ਆਮ ਲੋਕ ਨੇ ਉਹ ਸਿਆਸੀ ਇਹ ਜਿਹੜੀ ਘੇਰਾਬੰਦੀ ਹੈ ਉਹਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦੇ, ਬਹੁਤਾ ਗੰਭੀਰਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਦਿਲ ਤੇ ਨਹੀਂ ਲਾਉਂਦੇ, ਕਿਉਂਕਿ ਉਹ ਹੁਣ ਪਤਾ ਲੱਗ ਗਿਆ ਕਿ ਦੁੱਧ ਕੀ ਹੈ, ਪਾਣੀ ਕੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇ ਅਰਵਿੰਦ ਕੇਜਰੀਵਾਲ ਆਉਂਦਾ ਹੈ ਤੇ ਉੱਥੇ ਵਿਰੋਧ ਤੇ ਹੋਏਗਾ, ਉਹ ਤੇ ਸੁਭਾਵਿਕ ਗੱਲ ਹੈ ਕਿ ਇਹਨਾਂ ਦੇ ਜਿਹੜੇ ਆਪਣੇ ਸਿਆਸੀ ਬੰਦੇ ਆ ਉਹ ਵਿਰੋਧ ਜ਼ਰੂਰ ਕਰਨਗੇ। ਪਰ ਜੇ ਅਰਵਿੰਦ ਕੇਜਰੀਵਾਲ ਇਸੇ ਤਰ੍ਹਾਂ ਜਿਵੇਂ ਮਲੇਰਕੋਟਲੇ ਦੇ ਵਿੱਚ ਆਇਆ, ਉਸੇ ਤਰ੍ਹਾਂ ਖੁੱਲ੍ਹ ਦਿਲੀ ਦੇ ਨਾਲ ਆ ਕੇ ਖੁੱਲ੍ਹਾ ਵਿਚਰ ਜਾਂਦਾ, ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਜਿਹੜਾ ਹੁਣ ਇਸ ਸਮੇਂ ਫਰੰਟ ਫੁੱਟ ਤੇ ਜਿਹੜੇ ਚੌਕੇ ਛਿੱਕੇ ਮਾਰਦਾ ਪਿਆ, ਇਹ ਬੈਕ ਫੁੱਟ ਤੇ ਚਲੇ ਜਾਣਗੇ ਇੱਕਦਮ, ਕਿਉਂਕਿ ਇਹ ਸੰਕਟ ਦੇ ਵਿੱਚ ਮੁੜ ਕੇ ਪੈ ਜਾਣਗੇ ਕਿ ਹੁਣ ਕੀ ਕਰੀਏ। ਜੇ ਉਹ ਉੱਥੇ ਦਰਬਾਰ ਸਾਹਿਬ ਖੜ ਕੇ ਕਹਿ ਦਿੰਦੇ ਕਿ ਅਸੀਂ ਲਓ ਜੀ ਅਸੀਂ ਆਪਦੀ ਭੁੱਲ ਦੀ ਮਾਫੀ ਮੰਗਦੇ ਹਾਂ, ਤਾਂ ਇਹਨਾਂ ਕੋਲ ਭੱਜਣ ਲਈ ਰਾਹ ਨਹੀਂ ਹੋਏਗਾ। ਤਾਂ ਉਸ ਮਾਮਲੇ ਦੇ ਵਿੱਚ ਇਹਨਾਂ ਦਾ ਜਿਹੜਾ ਰੰਗ ਆ ਉਹ ਐਦੋਂ ਵੀ ਫਿੱਕਾ ਪੈ ਜਾਏਗਾ। ਔਰ ਸਭ ਤੋਂ ਵੱਡੀ ਗੱਲ ਕਿ ਜੋ ਅਵਤਾਰ ਸਿੰਘ ਮੱਕੜ ਬਰਾਬਰ ਹਰਨਾਮ ਸਿੰਘ ਧੁੰਮਾ, ਇਹ ਸਾਰੇ ਰਲ ਮਿਲ ਕੇ ਜੋ ਕਰਨ ਡਏ ਆ, ਇਹ ਹੁਣ ਦੇਖੋ ਨੁਕਸਾਨ ਹੈ ਜਿਹੜਾ
ਉਹ ਸਿੱਖ ਕੌਮ ਦਾ, ਜੇ ਦੇਖੀਏ ਸਿੱਖ ਕੌਮ ਦੇ ਵਕਾਰ ਦਾ ਦੋਵੇਂ ਪਾਸਿਓਂ, ਔਰ ਸਿੱਖ ਜਮਾਤ ਦੇ ਜਿਹੜੇ ਵਿਰੋਧੀ ਆ ਉਹਨਾਂ ਦੇ ਦੋਵੇਂ ਹੱਥ ਲੱਡੂ ਹੈ। ਜੇ ਹੁਣ ਇਹ ਸਿੱਖ, ਜਿਵੇਂ ਹੁਣ ਜੋ ਕੁਝ ਹੋ ਰਿਹਾ, ਜਿਹੜੇ ਮੱਕੜ ਸਾਹਿਬ ਕਰ ਰਹੇ ਆ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਉਹ ਕਰ ਰਹੇ ਆ, ਜੇ ਉਹਨਾਂ ਦੇ ਹੁਕਮਨਾਮਿਆਂ ਨੂੰ, ਉਹਨਾਂ ਦੀਆਂ ਪਾਲਿਸੀਆਂ ਨੂੰ ਰੱਦਦੇ ਆ ਤੇ ਤਾਂ ਵੀ ਉਹ ਖੁਸ਼ ਆ ਜਿਹੜੇ ਇਹਨਾਂ ਦੇ ਵਿਰੋਧੀ ਆ। ਜੇ ਇਹ ਚੀਜ਼ ਨੂੰ ਮੰਨ ਕੇ ਇਹ ਕੋਈ ਇਹੋ ਜਿਹਾ ਕਦਮ ਉਠਾਉਂਦੇ ਆ ਕਾਲ ਪੁਣੇ ਦੇ ਵਿੱਚ, ਤੇ ਤਾਂ ਵੀ ਉਹਨਾਂ ਦੇ ਹੱਥ, ਦੂਜੇ ਹੱਥ ਲੱਡੂ ਹੈ। ਸੋ ਸਿੱਖ ਕੌਮ ਦੀ ਜਿਹੜੇ ਇਸ ਸਮੇਂ ਕਹਿ ਲਈਏ ਕਿ ਦੋਵੇਂ ਪਾਸੇ ਹੀ ਨੁਕਸਾਨ ਨਜ਼ਰ ਆਉਂਦਾ, ਇਹਦੇ 'ਚ ਫਾਇਦਾ ਨਹੀਂ। ਔਰ ਸਭ ਤੋਂ ਜਿਹੜੀ ਵੱਡੀ ਕਮੀ ਖਲਦੀ ਪਈ ਹੈ ਉਹ ਇਹ ਆ ਕਿ ਕਿਸੇ ਵੀ ਮੁਹਾਜ਼ ਤੇ ਕੋਈ ਯੋਗ ਲੀਡਰ ਸਿੱਖਾਂ ਦੇ ਕੋਲ ਨਜ਼ਰ ਨਹੀਂ ਆਉਂਦਾ ਜਿਹੜਾ ਇਹਨਾਂ ਚੀਜ਼ਾਂ ਨੂੰ, ਇਹਨਾਂ ਮਾਮਲਿਆਂ ਨੂੰ ਸਪਸ਼ਟਤਾ ਦੇ ਸਕੇ। ਜੀ ਜੀ। ਅਤੇ ਅੱਗੇ ਆਪਾਂ ਜੇ ਵਧੀਏ, 90% ਨੰਬਰ ਲੈਣ ਵਾਲੇ ਮੈਰੀਟੋਰੀਅਸ ਟੈਸਟ ਵਿੱਚ ਮੂੰਹ ਦੇ ਮੂੰਹ ਡਿੱਗੇ। ਇਹ ਅਸਲ ਕਹਾਣੀ ਹੈ ਜੀ ਸਾਡੇ ਪੰਜਾਬ ਦੀ ਜੀ। ਵਿੱਦਿਆ ਜਿਹੜੀ ਉਹ ਕਿਸ ਪੱਧਰ ਦੀ ਹੈ। ਬਿਹਾਰ ਵਾਲੇ ਜਿਹੜੇ ਸੀਗੇ ਉਹ ਪਏ ਜਦੋਂ ਗਦੀ ਗੇੜ 'ਚ, ਤੇ ਅਸੀਂ ਬੜੀਆਂ ਚੁਟਕੀਆਂ ਲਈਆਂ ਪੰਜਾਬ ਵਾਲਿਆਂ ਨੇ, ਮੈਂ ਵੀ ਵਿੱਚ ਸ਼ਾਮਲ ਸੀ। ਅਸੀਂ ਬੜੇ ਮਸਾਲੇ ਲਾ ਕੇ ਉਹਨਾਂ ਦੇ ਕਿਸੇ ਸੁਣਾਏ ਤੇ ਸਰਵਣ ਕੀਤੇ। ਪਰ ਦੂਜੇ ਪਾਸੇ ਸਾਡੇ ਵੀ ਉਹੋ ਜਿਹੇ ਕਿਸੇ ਹੁਣ ਨਿਕਲ ਲੱਗ ਪਏ ਆ। ਅੱਗੇ ਅਸੀਂ ਸੁਣਦੇ ਹੁੰਦੇ ਸੀਗੇ ਕਿ ਬਿਹਾਰ ਦੇ ਵਿੱਚ ਨਕਲ ਵੱਜਦੀ ਹੈ ਜੀ, ਬਿਹਾਰ ਦੇ ਵਿੱਚ ਸਭ ਕੁਝ ਟੌਪਰ ਬਣਾ ਦਿੱਤੇ ਜਾਂਦੇ, ਬਿਹਾਰ ਦੇ ਵਿੱਚ ਇਹ ਹੈ ਜੋ ਹੈ। ਪਰ ਅੱਜ ਦੇਖੋ, ਉਹਨਾਂ ਨੇ ਤੇ ਟੌਪਰਾਂ ਨੂੰ ਫੜ ਕੇ ਅੰਦਰ ਵੀ ਸੁੱਟ ਦਿੱਤਾ, ਕੁਛ ਦਿਨ ਹੀ ਨਹੀਂ ਪੈਣ ਦਿੱਤੇ ਉਹਨਾਂ ਨੇ ਤੇ ਜਿਹੜਾ ਕਾਲਜ ਵਾਲਾ ਸੀਗਾ ਉਹ ਵੀ ਚੁੱਕ ਲਿਆ। ਹਾਲਾਂਕਿ ਉਹ ਲਾਲੂ ਪ੍ਰਸਾਦ ਬੜਾ ਨੇੜਲਾ ਸੀ, ਨਿਤਿਸ਼ ਕੁਮਾਰ ਨੇੜਲਾ ਸੀ, ਚੁੱਕ ਕੇ ਅਗਲਿਆਂ ਨੇ ਉਹ ਵੀ ਅੰਦਰ ਸੁੱਟਤਾ। ਪਰ ਇੱਥੇ ਕੀ ਹੋਣ ਡਿਆ, ਮੈਰੀਟੋਰੀਅਸ ਉਹ ਸਕੂਲ ਆ ਜਿਹੜੇ ਬਾਬੇ ਬਾਦਲ ਨੇ ਬੜੀ ਦਿਲਚਸਪੀ ਦੇ ਨਾਲ ਕਾਇਮ ਕੀਤੇ, ਔਰ ਬਹੁਤ ਵਧੀਆ ਪਾਲਿਸੀ ਸੀ ਇਹਨਾਂ ਦੀ। ਮੈਰੀਟੋਰੀਅਸ ਸਕੂਲ ਜਿਹੜੇ ਬਾਬੇ ਬਾਦਲ ਨੇ ਸ਼ੁਰੂ ਕੀਤੇ, ਇੱਕ ਗਰੀਬਾਂ ਲਈ ਬਹੁਤ ਵਧੀਆ ਪਲੇਟਫਾਰਮ ਸੀ, ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਜਿਹੜੇ 80 ਨੰਬਰ ਤੋਂ ਉੱਤੇ ਲੈ ਜਾਂਦੇ, 80% ਨੰਬਰ ਤੋਂ ਉੱਤੇ ਲੈ ਜਾਂਦੇ ਆ, ਉਹਨਾਂ ਦੇ ਲਈ ਫ੍ਰੀ ਸੀਟਾਂ ਨੇ, ਔਰ ਪਲੱਸ ਰਿਹਾਇਸ਼ ਜਿਹੜੀ, ਔਰ ਅੱਗੇ ਕੋਰਸਾਂ ਲਈ ਜਿਹੜੇ ਅਗਲੇਰੇ ਕੋਰਸ ਹੈ ਉਚੇਰੀ ਵਿੱਦਿਆ ਦੇ, ਉਹਨਾਂ ਲਈ ਜਿਹੜੀ ਟ੍ਰੇਨਿੰਗ ਹੈ, ਜੋ ਕੋਚਿੰਗ ਹੈ, ਉਹ ਫ੍ਰੀ ਹੈ। ਸੋ ਇਹ ਬਹੁਤ ਫਾਇਦੇਮੰਦ ਚੀਜ਼ ਸੀਗੇ। ਔਰ ਪੰਜਾਬ ਦੇ ਵਿੱਚ ਇਹ ਖੁੱਲ੍ਹੇ ਸਨ, ਇੱਕ ਤੇ ਸ਼ਾਇਦ ਬਠਿੰਡਾ ਸੀਗਾ, ਇੱਕ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਤੇ ਇੱਕ ਮੇਰੇ ਖਿਆਲ ਦੇ ਨਾਲ ਹੁਸ਼ਿਆਰਪੁਰ ਸੀਗਾ। ਇਹ ਮੈਰੀਟੋਰੀਅਸ ਸਕੂਲ ਹੈ ਪੰਜਾਬ ਦੇ ਵਿੱਚ। ਇਹਨਾਂ ਦੇ ਵਿੱਚ ਆ 4000 ਸੀਟ। ਤੇ ਐਤਕੀ ਉਸ ਟੈਸਟ ਲਈ, ਦਾਖਲੇ ਲਈ ਜਿਹੜਾ ਵਿਦਿਆਰਥੀਆਂ ਦਾ ਸਮੂਹ ਬੈਠਿਆ ਉਹ ਸੀਗਾ 6015 ਦਾ ਜਿਹੜਾ ਗਰੁੱਪ ਸੀ। 6015 ਦਾ, ਕਿਉਂਕਿ ਹੁਣ ਸਾਰੇ 80% ਤੋਂ ਉੱਤੇ ਵਾਲੇ ਆ ਗਏ ਨਾ, ਕਿਉਂਕਿ ਇਹਨਾਂ ਦੀ ਸ਼ਰਤ ਹੀ ਹੈ ਕਿ 80% ਤੋਂ ਉਤਲਾ ਬੰਦਾ ਜਿਹੜਾ ਉਹ ਹੀ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਦਾ। ਹੁਣ 80% ਤੋਂ ਉਤਲੇ ਬੈਠੇ ਆ 6015, ਤੇ ਮਹਾਰਾਜ ਉਹਨਾਂ ਦੇ ਵਿੱਚੋਂ 3028 ਉੜ ਗਏ, ਯਾਨੀ ਫੇਲ ਹੋ ਗਏ ਜੀ। ਸਿਰਫ ਯੋਗਤਾ ਟੈਸਟ ਦੇ ਵਿੱਚ, ਯੋਗਤਾ ਟੈਸਟ ਕੀ ਹੈ ਕਿ 10ਵੀਂ ਦੇ ਸਿਲੇਬਸ ਦੇ ਵਿੱਚੋਂ ਸਵਾਲ ਪੁੱਛੇ ਗਏ ਆ, ਕੋਈ ਬਾਹਰੋਂ ਨਹੀਂ, ਸਿੰਪਲ ਜੋ ਉਹਨਾਂ ਨੇ ਕੀਤੇ ਆ ਸਿਲੇਬਸ ਦੇ ਵਿੱਚ, ਜੋ ਕਵਰ ਕੀਤੇ ਆ, ਉਹੀ ਸਵਾਲ ਟੈਸਟ ਦੇ ਵਿੱਚ ਪਾਏ। ਉਹਨਾਂ ਦੇ ਵਿੱਚੋਂ 3028 ਜਿਹੜੇ ਰਿੜ ਗਏ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ 3028 ਉੱਡ ਗਏ, ਰਿੜ ਗਏ, ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੇ ਸਨ ਜਿਹੜੇ 90% ਨੰਬਰਾਂ ਨੂੰ ਜੱਫਾ ਪਾਰੀ ਬੈਠੇ ਸਨ। 90% ਜਿਨ੍ਹਾਂ ਦੇ ਨੰਬਰ 10ਵੀਂ ਚੋਂ ਆਏ ਸੀ, ਉਹ ਵੀ ਇਸ ਇੰਟਰੈਸਟਡ ਟੈਸਟ ਦੇ ਵਿੱਚੋਂ ਫੇਲ ਹੋ ਗਏ। ਹੁਣ ਇਹ ਸੋਚਣ ਦਾ ਵਿਸ਼ਾ, ਇਹ ਵਿਚਾਰਨ ਦਾ ਵਿਸ਼ਾ ਹੈ ਕਿ ਇੱਕ ਜਿਹੜਾ ਵਿਦਿਆਰਥੀ 90% ਜਿਹੜੇ ਨੰਬਰ ਲੈ ਕੇ ਜਾਂਦਾ ਤੇ ਜੋ ਇਹੋ ਜਿਹਾ ਯੋਗਤਾ ਟੈਸਟ ਦਿੰਦਾ ਉਹਦੇ ਦੇ ਵਿੱਚੋਂ ਫੇਲ ਹੋ ਜਾਂਦਾ, ਤੇ ਗੜਬੜ ਤੇ ਹੈ। ਫਿਰ ਸਾਨੂੰ ਕਹਿਣਾ ਪਏਗਾ ਕਿ ਜੇ ਬਿਹਾਰ ਕੇ ਬਬੂਏ ਅੱਤ ਨੇ ਤੇ ਸਾਡੇ ਵਾਲੇ ਕਿਹੜੇ ਘੱਟ ਨੇ। ਹੁਣ ਬਿਹਾਰ ਵਾਲਿਆਂ ਨੇ ਤੇ ਜਿਹੜੇ ਆ ਉਹ ਚੁੱਕ ਕੇ ਅੰਦਰ ਮਾਰ ਦਿੱਤੇ। ਕੀ ਸਾਡੇ ਵਾਲੇ ਇੰਨਾ ਕੁ ਕੰਮ ਕਰਨਗੇ ਕਿ ਇਹ ਪੜਤਾਲ ਤੇ ਕਰਨ ਕਿ ਇਹ ਜੋ ਵਾਪਰਿਆ ਇਹ ਇਤਫਾਕ ਸੀ, ਜਾਂ ਫਿਰ ਸਾਡੇ ਵਾਲੇ ਟੌਪਰ ਵੀ ਉੱਡਣਾ ਗੇਅਰ ਲਾ ਕੇ ਟੌਪ ਤੇ ਚੜੇ ਆ? ਜੀ 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 ਬਿਲਕੁਲ। ਨਿਕਲਣਾ ਇਹੀ ਕੁਛ ਹੀ ਆ ਤੇ ਨਿਕਲ ਵੀ ਉਹੀ ਕੁਛ ਰਿਹਾ ਆ। ਅੱਗੇ ਵਧਦੇ ਹਾਂ। CBI ਨੇ ਹਾਈ ਕੋਰਟ 'ਚ ਕਿਹਾ ਵੀ ਢੱਡਰੀਆਂ ਵਾਲੇ ਮਾਮਲੇ ਦੇ ਵਿੱਚ ਲੋੜ ਤਾਂ ਹੈ ਨਹੀਂ ਆ, ਪਰ ਜੇ ਕਹੋਗੇ ਤਾਂ ਕਰ ਦਿਆਂਗੇ ਪੜਤਾਲ। ਹਾਂ ਬਿਲਕੁਲ, CBI ਨੇ ਬੜਾ
ਜਿਵੇਂ ਕਹਿ ਲਈਏ ਨਾ, ਨਪਿਆ ਤੁਲਿਆ ਸ਼ਾਟ ਮਾਰਿਆ ਜੀ ਕਿ ਵੇਖੋ ਜੀ, ਉਹ ਕਹਿੰਦੇ ਕਿ ਕੋਈ ਇਹ ਆਪਸੀ ਦੋ ਰਾਜਾਂ ਦਾ ਕੋਈ ਟਕਰਾਓ ਨਹੀਂ ਹੈ ਕਿ ਜਿਹਦੇ 'ਚ CBI ਦੀ ਜਾਂਚ ਦੀ ਲੋੜ ਹੋਵੇ। ਮਸਲਾ ਜਿਹੜਾ ਇੱਕ ਸਟੇਟ ਦਾ ਅੰਦਰੂਨੀ ਸੁਰੱਖਿਆ ਦਾ ਮਸਲਾ ਹੈ, ਪੰਜਾਬ ਪੁਲਿਸ ਜਿਹੜੀ ਹੈ ਉਹ ਜਾਂਚ ਕਰ ਸਕਦੀ ਹੈ, ਪਰ ਫਿਰ ਵੀ ਜੇ ਅਦਾਲਤ ਹੁਕਮ ਦੇਵੇਗੀ ਤੇ ਅਸੀਂ ਵੱਧੇ ਹੁਕਮ ਦੇ ਅਸੀਂ ਉਹ ਜਾਂਚ ਕਰਾਂਗੇ। ਪਰ ਨਾਲ ਇਹ ਵੀ ਕਿਹਾ CBI ਨੇ ਕਿ ਸਾਡੇ ਕੋਲ ਕੇਸਾਂ ਦੀ ਭਰਮਾਰ ਆ, ਜੇ ਟਲ ਸਕਦਾ ਤੇ ਟਾਲੋ, ਨਹੀਂ ਤੇ ਫਿਰ ਹੁਕਮ ਜਨਾਬ ਦਾ ਸਾਨੂੰ ਵਜਾਉਣਾ ਹੀ ਪਵੇਗਾ। ਉਹ ਕਹਿ ਜੀ ਗਏ ਆ ਕਿ ਅਸੀਂ ਤਿਆਰ ਹਾਂ, ਜੇ ਨਹੀਂ ਸਰਦਾ ਤੇ ਅਸੀਂ ਤਿਆਰ ਹਾਂ। ਹੁਣ ਸਤੰਬਰ ਤੇ ਪਈ ਹੈ ਇਹ ਅਗਲੀ ਸੁਣਵਾਈ, ਸਤੰਬਰ ਦੇ ਵਿੱਚ ਸੁਣਵਾਈ ਹੋਣੀ ਆ। ਪੰਜਾਬ ਪੁਲਿਸ ਵਾਲੇ ਆ ਜਿਹੜੇ ਜਾਂ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਸਤੰਬਰ ਤੇ ਹੁਣ ਸੁਣਵਾਈ ਹੋਣੀ ਹੈ। ਮੇਰੇ ਖਿਆਲ ਦੇ ਨਾਲ ਇੱਕ ਅੱਧੀ ਤਰੀਕ ਭਾਵੇਂ ਹੋਰ ਪਵੇ, ਫੈਸਲਾ ਹੋ ਜਾਏਗਾ ਕਿ CBI ਨੂੰ ਜਾਂਚ ਦੇਣੀ ਹੈ ਜਾਂ ਨਹੀਂ ਦੇਣੀ। ਪਰ ਇਹਨਾਂ ਮਸਲਿਆਂ ਦੇ ਨਾਲ ਜੁੜੀਆਂ ਹੁਣ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਹੈ ਕਿ CBI ਜਾਂਚ ਕਰਵਾਉਣ ਲਈ, ਜਿਹੜਾ ਕਿ ਇੱਕ ਬਹੁਤ ਕਹਿ ਲਈਏ ਬਹੁਤ ਛੋਟਾ ਜਿਹਾ ਮਸਲਾ ਹੈ ਮੁੱਖ ਮੰਤਰੀ ਲਈ, ਹੁਣ ਉਹਦੇ ਲਈ ਕੋਰਟ ਦੇ ਵਿੱਚ ਜਾਣਾ ਪੈਂਦਾ। ਦੇਖੋ, ਹਰੇਕ ਜਿਹੜੀ ਵੀ ਜਾਂਚ CBI ਦੀ ਸਰਕਾਰ ਦੇ ਉਲਟ ਜਾ ਕੇ ਕਿਸੇ ਨੇ ਲੈਣੀ ਚਾਹੀਏ ਤੇ ਉਹ ਹਾਈ ਕੋਰਟ ਦੇ ਵਿੱਚ ਹੀ ਅਪਰੋਚ ਕਰਦਾ ਹੈ। ਸਾਡੇ ਇੱਥੋਂ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਵਿਰੋਧੀ ਧਿਰ 'ਚ ਜਦੋਂ ਹੁੰਦੇ ਉਦੋਂ CBI ਜਾਂਚ ਕਰਦੇ, ਹੁਣ ਕਿਸੇ ਨੂੰ ਜਾਂਚ ਦਿੰਦੇ ਹੀ ਨਹੀਂ CBI ਦੀ, ਛੇਤੀ ਕਿਤੇ ਮੰਨਦੇ ਨਹੀਂ ਕਿਸੇ ਦੀ ਗੱਲ। ਪਰ ਇਹ ਇੱਕ ਚੀਜ਼ ਜਿਹੜੀ ਨਿਕਲ ਕੇ ਆ ਰਹੀ ਹੈ ਸਾਹਮਣੇ, ਉਹ ਇਹ ਹੈ ਕਿ ਇਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਇਨਕੁਆਇਰੀ ਕੋਈ ਹੈ ਚੰਨੂ ਪਟਿਆਲਾ ਭਵਾਨੀਗੜ੍ਹ ਰੋਡ ਤੇ, ਉੱਥੇ ਕਿਸੇ ਇੱਕ ਫੈਕਟਰੀ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟੈਂਕ, ਉਹਦੇ 'ਚ ਡੁੱਬ ਕੇ ਕੋਈ ਬੰਦਾ ਮਰਿਆ ਸੀਗਾ। ਔਰ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੁਟਕੀ ਦੇ ਵਿੱਚ CBI ਨੂੰ ਮਾਰ ਕਰ ਦਿੱਤੀ। ਨਾਲੇ ਉਹ ਹਾਦਸਾ ਸੀ, ਕਿਉਂ ਕੀਤੀ ਗਈ? ਕਿਉਂਕਿ ਉਹ ਡੇਰੇ ਵਾਲਿਆਂ ਦਾ ਉਪਾਸ਼ਕ ਸੀ, ਡੇਰੇ ਵਾਲਿਆਂ ਦਾ ਪੈਰੋਕਾਰ ਸੀ। ਇਹ ਤੱਥ ਵੀ ਨਿਕਲ ਕੇ ਆ ਰਿਹਾ ਸਾਹਮਣੇ। ਤੇ ਦੂਜੇ ਪਾਸੇ ਇਹ ਮਸਲਾ ਜਿਹੜਾ ਸਿੱਧੇ ਤੌਰ ਤੇ, ਕਿਉਂਕਿ ਪੰਜਾਬ ਪੁਲਿਸ ਨੇ ਜਿਹੋ ਜਿਹੀ ਜਾਂਚ ਕੀਤੀ ਇਸ ਮਸਲੇ 'ਚੋਂ, ਆਪਾਂ ਨੂੰ ਵੀ ਦੀਦੀ ਹੈ, ਢੱਡਰੀਆਂ ਵਾਲਿਆਂ ਨੂੰ ਵੀ ਦੀਦੀ ਹੈ, ਸਾਰਿਆਂ ਨੂੰ ਦੀਦੀ ਹੈ, ਤਾਂ ਇਹਦੀ ਸਿੱਧੇ ਤੌਰ ਤੇ ਜਾਂਚ ਜਿਹੜੀ ਹੈ ਉਹ, ਕਿਉਂਕਿ ਪੰਜਾਬ ਪੁਲਿਸ ਜਿੱਦਾਂ ਦੀ ਉਹਨੇ ਜਾਂਚ ਕੀਤੀ ਹੈ ਉੱਦਾਂ ਦੀ ਜਾਂਚ ਤੇ ਕੋਈ ਵੀ ਨਹੀਂ ਖੜ ਸਕਦਾ। ਸੋ ਇਹ ਬਣਦਾ ਸੀ ਮਸਲਾ ਕਿ ਜੇਕਰ ਇੱਕ ਵਿਕਟਮ ਨੇ, ਇੱਕ ਜੋ ਹਮਲੇ ਦਾ ਸ਼ਿਕਾਰ ਹੈ, ਉਹਨੇ ਜੇ ਜਾਂਚ ਮੰਗੀ ਹੈ ਤੇ ਉਹ ਜਾਂਚ ਤੱਤਫਟ ਦੇ ਦਿੱਤੀ ਜਾਂਦੀ। ਪਰ ਇਹਨਾਂ ਨੇ ਗੱਲ ਗੋਲ-ਮੋਲ ਕੀਤੀ ਹੈ। ਹੁਣ CBI ਦੇ ਕੋਲ ਚਲੇ ਗਈ ਹੈ ਜਾਂਚ, CBI ਕੋਲ ਜੇ ਚਲੇ ਜਾਂਦੀ ਹੈ ਜਾਂਚ ਤੇ ਗੱਲ ਫਿਰ ਉੱਥੇ ਆ ਜਾਣੀ ਹੈ। CBI ਫਿਰ ਜਾਂ ਤੇ ਪੋਤੜੇ ਫੋਲ ਦੇਗੀ ਤੇ ਜਾਂ ਇਹਨਾਂ ਨੂੰ ਮੁੜ ਕੇ ਉਹਨਾਂ ਦੇ ਦਰਬਾਰ ਦੇ ਵਿੱਚ ਦਾਦ ਫਰਿਆਦ ਕਰਨੀ ਪਵੇਗੀ ਕਿ ਸਾਡੀ ਜਿਹੜੀ ਖਿੱਦੋ ਹੈ ਉਹ ਇਕੱਠੀ ਰਹਿਣ ਦਿਓ, ਖਿਲਾਰੋ ਨਾ। ਪਰ ਉਦੋਂ ਤੱਕ ਮੈਂ ਜਿਵੇਂ ਕਹਿਣਾ ਵਾ ਕਿ ਉਦੋਂ ਤੱਕ 2017 ਦਾ ਇਲੈਕਸ਼ਨ ਲੰਘ ਜਾਏਗਾ, ਉਦੋਂ ਆ ਜਿਹੜੀ ਮਾਰੋ ਮਾਰ ਲੱਗੀ ਹੋਈ ਹੈ ਇਹ ਨਿਕਲ ਜਾਏਗੀ। ਪਰ CBI ਜਾਂਚ ਤੇ ਜਿਸ ਤਰ੍ਹਾਂ ਕੋਰਟ ਦੇ ਵਿੱਚ ਜਾਣਾ ਪੈ ਰਿਹਾ, ਇਹ ਆਪਣੇ ਆਪ ਦੇ ਵਿੱਚ ਬਹੁਤ ਅਚਰਜ ਵਾਲੀ ਗੱਲ ਹੁੰਦੀ ਹੈ। ਤੁਹਾਨੂੰ ਯਾਦ ਹੋਣਾ, ਬਿਹਾਰ ਦੇ ਵਿੱਚ ਇੱਕ ਪੱਤਰਕਾਰ ਕਤਲ ਹੋ ਗਿਆ ਸੀ, ਹਿੰਦੁਸਤਾਨ ਟਾਈਮਜ਼ ਦੇ ਹਿੰਦੀ ਅਖਬਾਰ ਦਾ। ਔਰ ਜਾ ਕੇ ਉੱਥੇ ਪੱਤਰਕਾਰਾਂ ਨੇ ਮੰਗ ਕੀਤੀ ਨਿਤਿਸ਼ ਕੁਮਾਰ ਨੂੰ ਕਿ ਸਾਨੂੰ ਬਿਹਾਰ ਦੀ ਪੁਲਿਸ ਤੇ ਆ ਜਿਹੜਾ ਉਹ ਯਕੀਨ ਜਿਹਾ ਨਹੀਂ। ਸੱਚ ਜਾਣਿਓ, ਕਹਿੰਦੇ ਉੱਥੇ ਖੜੇ ਖੜੇ ਨੇ ਹੀ ਨਿਤਿਸ਼ ਕੁਮਾਰ ਨੇ ਮਾਰ ਕਰਤੀ ਸੀ ਕਿ ਦੱਸੋ ਕਿਹਨੂੰ ਇਨਕੁਆਇਰੀ ਮਾਰ ਕਰਾਂ, ਤੇ ਉਹਨਾਂ ਕਿਹਾ ਸੀ CBI ਨੂੰ। ਉਹਨੇ ਕਰਕੇ ਉੱਥੇ ਖੜੇ ਨਹੀਂ ਦਸਤਖਤ ਕਰਤੇ ਤੇ ਤੀਜੇ ਦਿਨ ਉਹ ਬੰਦੇ ਅਰੈਸਟ ਹੋ ਗਏ ਸੀ। ਸੋ ਜੇ ਬੰਦਾ ਚਾਹਵੇ ਤਾਂ ਮੇਰੇ ਖਿਆਲ ਦੇ ਨਾਲ ਜਿੱਥੇ ਕੋਈ ਸੰਤੁਸ਼ਟ ਹੈ ਤੇ ਉੱਥੇ ਉਹਨੂੰ ਸੰਤੁਸ਼ਟੀ ਦੇਣੀ ਕੋਈ ਬਹੁਤੀ ਮੁਸ਼ਕਿਲ ਨਹੀਂ। ਪਰ ਜਿਸ ਤਰ੍ਹਾਂ ਦਾ ਪ੍ਰਕਾਸ਼ ਸਿੰਘ ਬਾਦਲ ਰੋਲ ਨਿਭਾ ਰਹੇ ਆ, ਉਹ ਠੀਕ ਆ, ਬੜਾ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਸਿਆਸਤ ਦੇ ਵਿੱਚ। ਪਰ ਹੁਣ ਉਹਨਾਂ ਦੀ ਸਿਆਸਤ ਹੈ ਜਿਹੜੀ ਉਹ ਲਸ਼ਕੀਲੀ ਨਹੀਂ ਰਹਿ ਗਈ, ਉਹ ਚਮਕੀਲੀ ਨਹੀਂ ਰਹਿ ਗਈ। ਉਹ ਸਿਆਸਤ ਹੈ ਜਿਹੜੀ ਹੁਣ ਡਗਮਗਾ ਕੇ ਲੜਖੜਾ ਕੇ ਤੁਰਦੀ ਪਈ ਹੈ। ਜੀ ਬਿਲਕੁਲ। ਤੇ ਅੱਗੇ ਵਧਦੇ ਹਾਂ। ਬਾਦਲ ਹੁਣਾਂ ਨੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ, ਕਿਹਾ ਹੁਣ ਬੀਕਾਨੇਰ ਤੋਂ ਬਠਿੰਡਾ ਆਵੇਗੀ ਕੈਂਸਰ ਗੱਡੀ। ਬਿਲਕੁਲ, ਸਾਡੇ ਇੱਥੋਂ ਬਠਿੰਡਿਓ ਕੈਂਸਰ ਟ੍ਰੇਨ ਤੁਰਦੀ ਹੈ, ਕਈਆਂ ਨੂੰ ਪਤਾ ਹੋਣਾ। ਤੇ ਜੇ ਉਸ ਟ੍ਰੇਨ ਦੇ ਵਿੱਚ ਚੜ੍ਹ ਕੇ ਵੇਖੀਏ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸਾਰਾ ਪੰਜਾਬ ਹੀ ਰੋਗੀ ਹੋ ਕੇ ਉਧਰ ਨੂੰ ਜਾਣ ਡਿਆ। ਹੁਣ ਤੇ ਸ਼ਾਇਦ ਘਟ ਗਏ ਆ ਕਿਉਂਕਿ ਇੱਧਰ ਆਪਣੇ ਥੋੜਾ ਜਿਹਾ ਇਲਾਜ ਚੱਲ ਪਿਆ। ਅੱਗੇ 7-8 ਸਾਲ ਪਹਿਲਾਂ ਸਾਡੇ ਇੱਥੋਂ ਲਾਗਿਓਂ ਲੰਘਦੀ ਹੁੰਦੀ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਸਾਰਾ ਪੰਜਾਬ ਹੀ ਉਧਰ ਤੁਰਿਆ ਜਾਂਦਾ। ਚਾਰਿਆ ਤੁਲਸੀ ਉਹ ਜਿਹੜਾ ਰਿਸਰਚ ਸੈਂਟਰ ਆ,
ਪਰ ਇਹ ਸਵਾਲ ਉੱਠਦਾ ਹੈ ਕਿ ਕੀ ਅਸੀਂ ਇੰਨੇ ਜੋਗੇ ਹੈਗੇ ਆ ਕਿ ਜਿਹੜਾ ਆਚਾਰੀਆ ਤੁਲਸੀ ਉੱਥੇ ਕੈਂਸਰ ਰਿਸਰਚ ਸੈਂਟਰ ਆ, ਉੱਥੋਂ ਮਰੀਜ਼ ਜਿਹੜੇ ਇੱਥੇ ਆ ਜਾਣਗੇ? ਮੇਰੇ ਖਿਆਲ ਦੇ ਨਾਲ ਅਸੀਂ ਹਵਾਈ ਕਿਲੇ ਬਣਾਉਣ ਲੱਗਿਆਂ ਥੱਲੇ ਵਹਿੰਦੇ ਨਹੀਂ ਕਿ ਜ਼ਮੀਨ ਦੇ ਨਾਲ ਲੱਗਦੇ ਆ ਜਾਂ ਨਹੀਂ ਲੱਗਦੇ, ਉੱਤੇ ਹੀ ਬਣਾ ਦਿੰਦੇ ਆ। ਹਵਾਈ ਕਿਲੇ ਇੰਨੇ ਉੱਤੇ ਬਣਾ ਦਿੰਦੇ ਆ ਕਿ ਉਹ ਸਾਨੂੰ ਮਜ਼ਾਕ ਦਾ ਪਾਤਰ ਬਣਨਾ ਪੈਂਦਾ, ਮੁੜ ਕੇ ਸਾਡੀ ਖਿੱਲੀ ਉਡਾਈ ਜਾਂਦੀ ਹੈ। ਇਹ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਦਾਅਵਾ ਕਰਕੇ ਗਏ ਪ੍ਰਕਾਸ਼ ਸਿੰਘ ਬਾਦਲ ਆਪਣੇ ਭਾਸ਼ਣ 'ਚ ਕਿ ਜੀ ਇੱਥੇ 50 ਡਾਕਟਰ ਅਸੀਂ ਸਿਰੇ ਦੇ ਲਾ ਦਿੱਤੇ ਆ। ਹਕੀਕਤ ਇਹ ਸੀ ਕਿ ਉੱਥੇ ਸਿਰਫ 10 ਡਾਕਟਰ ਕੰਮ ਕਰਦੇ ਪਏ ਆ ਜੀ। ਇਹ ਕਹਿੰਦੇ ਜੀ ਕਿ ਇੱਥੇ ਜਿਹੜੇ ਆ ਉਹ ਹਜ਼ਾਰਾਂ ਰੋਗੀ ਆ ਜਿਹੜੇ ਉਹ ਠੀਕ ਹੋਏ ਆ, ਬੜੀ ਆਮਦ ਆ ਇੱਥੇ। ਸੱਚਾਈ ਇਹ ਕਿ 547 ਦਿਨਾਂ 'ਚ ਉੱਥੇ ਸਿਰਫ 476 ਮਰੀਜ਼ ਆਏ ਆ ਬਠਿੰਡੇ, ਜਿਹੜਾ ਇਹਨਾਂ ਨੇ ਹਸਪਤਾਲ ਤਿਆਰ ਕੀਤਾ ਹੈ। 547 ਦਿਨਾਂ 'ਚ 476 ਮਰੀਜ਼ਾਂ ਆਉਣਾ ਦਾ ਤੁਸੀਂ ਆਪ ਹੀ ਔਸਤ ਲਾ ਲਓ। OPD ਕਿੰਨੀ ਬਣ ਗਈ ਇੱਕ ਦਿਨ ਦੀ? ਇਹ ਉੱਥੇ ਖੜੇ ਦੇਖੋ ਕਿ ਕਿੰਨਾ ਉਹ ਉੱਥੇ ਕੂੜ ਕਬਾੜਾ ਕਰਦੇ ਪਏ ਸੀ ਆਪਣੇ ਭਾਸ਼ਣ ਦੇ ਵਿੱਚ, ਉੱਥੇ ਖੜੇ ਉਸੇ ਜਗ੍ਹਾ ਤੇ। ਇਹ ਕਹਿੰਦੇ ਜੀ ਅਸੀਂ ਸਾਰੀਆਂ ਇਮਾਰਤਾਂ ਜਿਹੜੀਆਂ ਬਣਾ ਕੇ ਹਸਪਤਾਲ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤੀਆਂ, ਜਦ ਕਿ ਇਹ ਸੱਚ ਇਹ ਹੈ ਕਿ ਇਹਨਾਂ ਇਮਾਰਤਾਂ ਦਾ ਜਿਹੜਾ ਕਹਿੰਦੇ ਆ ਕਿ ਅਸੀਂ ਜੀ ਸਾਰਾ ਕੁਛ ਇਹਨਾਂ ਨੂੰ ਕਰਕੇ ਦੇ ਦਿੱਤਾ, ਉਹਦਾ 40% ਕੰਮ ਹਾਲੇ ਰਹਿੰਦਾ। ਉਹ 40% ਜਿਹੜਾ ਇਮਾਰਤੀ ਢਾਂਚਾ ਉਹ ਹਸਪਤਾਲ ਪ੍ਰਸ਼ਾਸਨ ਨੂੰ ਇਹਨਾਂ ਨੇ ਦਿੱਤਾ ਨਹੀਂ। ਤੇ ਅੱਤ ਦੀ ਹਾਸੇ ਵਾਲੀ ਗੱਲ ਇਹ ਹੈ ਕਿ ਉਦਘਾਟਨ ਪ੍ਰਕਾਸ਼ ਸਿੰਘ ਬਾਦਲ ਹੋਰੀ, ਬੀਬਾ ਹਰਸਿਮਰਤ ਕੌਰ ਬਾਦਲ ਹੋਰੀ ਅੱਜ ਕਰਨ ਡਏ ਆ, ਜਦ ਕਿ ਇਹ ਹਸਪਤਾਲ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ 547 ਦਿਨ ਪਹਿਲਾਂ ਦਾ ਚੱਲਣ ਡਿਆ। ਦੇਖੋ ਇਹ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ਾਇਦ ਇਹ ਦੋਹਰ ਲਾਉਣ ਤੁਰ ਪਏ ਆ, ਜਿਵੇਂ ਪਹਿਲਾਂ ਨੀਂਹ ਪੱਥਰ ਰੱਖੇ ਸੀ ਹੁਣ ਦੁਬਾਰਾ ਦੋਹਰ ਲਾਉਣ ਤੁਰ ਪਏ ਉਦਘਾਟਨਾਂ ਦੀ ਕਿ ਦੋਹਰ ਲਾ ਦਈਏ, ਇਲੈਕਸ਼ਨ ਨੇੜੇ ਆ ਗਿਆ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਜੇ ਵਧੀਏ ਵੀ ਹੁਣ ਇੱਕ ਪ੍ਰਵਾਸੀ ਨੇ ਵਿਧਾਇਕ ਦੇ ਪੁੱਤਰ ਤੇ ਲਾਏ ਠੱਗੀ ਦੇ ਦੋਸ਼। ਇਹ ਠੱਗੀਆਂ ਦੇ ਦੋਸ਼ ਹੈ ਜਿਹੜੇ ਲੱਗਦੇ ਆਏ ਤੇ ਪਰ ਪਤਾ ਨਹੀਂ ਕਿਉਂ ਫਿਰ ਵੀ ਪ੍ਰਵਾਸੀ ਹੈ ਜਿਹੜੇ ਵਿਸ ਜਾਂਦੇ ਇਹਨਾਂ ਤੇ ਫਿਰ ਠੱਗੀ ਖਾ ਲੈਂਦੇ ਆ। ਹਾਲੇ ਪਰਸੋਂ ਚੌਥ ਦੀ ਗੱਲ ਆ ਕਿ ਪ੍ਰੇਮ ਸਿੰਘ ਚੰਦੂ ਮਾਜਰੇ ਵਾਲਾ ਰੌਲਾ ਪਿਆ। ਅੱਜ ਹੁਣ ਇੱਕ ਪ੍ਰਵਾਸੀ ਹੈ ਜਿਹੜਾ ਨਿਰਮਲ ਸਿੰਘ ਬਾਜਵਾ, ਉਹ ਉੱਥੇ ਪ੍ਰੈਸ ਕਾਨਫਰੰਸ ਕਰਕੇ ਦੁਖੜੇ ਰੋਣ ਡਿਆ ਤੇ ਉਹਦਾ ਤਾਂ ਚੂਨਾ ਹੀ ਵੈਸੇ ਜ਼ਬਰਦਸਤ ਲੱਗਿਆ ਨਿਰਮਲ ਸਿੰਘ ਬਾਜਵਾ ਹੋਰਾਂ ਦਾ। ਉਹ ਦੱਸਦੇ ਆ ਕਿ ਕਰੋੜਾਂ ਦੇ ਵਿੱਚ ਚੂਨਾ ਲਾ ਗਿਆ, ਔਰ ਚੂਨਾ ਲਾਉਣ ਵਾਲਾ ਕੌਣ ਸੀ? ਉਹ ਸੀਗਾ ਸਵਰਨ ਸਿੰਘ ਫਲੌਰ ਦਾ ਮੁੰਡਾ, ਜਿਹੜਾ ਦਮਨਵੀਰ ਸਿੰਘ, ਜਿਹਦਾ ED ਨੇ ਵੀ ਕਾਫੀ ਦਮਨ ਕਰਾਇਆ, ਭ੍ਰਮਣ ਕਾਫੀ ਕੀਤਾ ਇਹਨੇ ਉਸ ਨਸ਼ੇ ਵਾਲੇ ਮਾਮਲੇ ਦੇ ਵਿੱਚ। ਹਾਲੇ ਵੀ ਇਹਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ, ਹਾਲੇ ਵੀ ਗੱਲ ਇਹਦੀ ਵਿਚਾਲੇ ਹੀ ਹੈ। ਇਹ ਦਮਨਵੀਰ ਤੇ ਦੋਸ਼ ਲੱਗੇ ਕਿ ਸਾਡੇ ਕੋਲ ਆਉਂਦੇ ਸਨ ਉੱਥੇ ਇੰਗਲੈਂਡ ਦੇ ਵਿੱਚ, ਉੱਥੇ ਠਹਿਰਦੇ ਸਨ ਪਿਓ ਪੁੱਤਰ, ਜਦੋਂ ਵੀ ਕਿਤੇ ਘੁੰਮਣ ਫਿਰਨ ਜਾਂਦੇ ਸੀ ਤੇ ਚੰਗੀ ਲਿਹਾਜ਼ ਸੀ ਕਿ ਪਰਿਵਾਰਕ ਰਿਸ਼ਤੇ ਇੱਕ ਤਰ੍ਹਾਂ ਦੇ ਬਣੇ ਹੋਏ ਸਨ। ਤੇ ਕਹਿੰਦੇ ਕਿ 2007 'ਚ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਸ਼ਾਪਿੰਗ ਮਾਲ ਬਣਾਉਣ ਡਏ ਹਾਂ ਤੇ ਤੁਸੀਂ ਵੀ ਇਨਵੈਸਟ ਕਰ ਲਓ, ਮੌਕਾ ਜਿਹੜਾ ਹੈ ਉਹ ਕੁਛ ਖੱਟਣ ਦਾ ਪਿੱਛੇ ਨਾ ਰਹਿ ਜਾਓ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਉਹ ਕਹਿੰਦੇ ਕਿ 3.5 ਕਰੋੜ ਰੁਪਈਆ ਸੱਜੇ ਹੱਥ ਨਾਲ ਅਸੀਂ ਵੀ ਦੇਤਾ ਕਿ ਚਲੋ ਸ਼ਾਪਿੰਗ ਮਾਲ ਦੇ ਵਿੱਚ ਕੋਈ ਸਾਡੀ ਵੀ 25-27 ਪੈ ਜਾਊਗੀ। ਤੇ ਉਹ ਦੱਸਦੇ ਆ ਕਿ ਫਿਰ ਹੋਇਆ ਕਿ ਜੀ ਉਹਦਾ ਕੰਮ ਵੀ ਚੱਲਿਆ। ਕੁਛ ਚਿਰ ਬਾਅਦ ਉਹਦੀ ਸ਼ਿਕਾਇਤ ਹੋ ਗਈ ਉਸ ਕੰਮ ਦੀ ਲੈ ਕੇ, ਉਸ ਕੰਮ ਨੂੰ ਲੈ ਕੇ। ਉਹ ਤੋਂ ਬਾਅਦ ਉਹ ਜਿਹੜਾ ਮਾਲ ਸੀਗਾ ਉਹਦਾ ਸਾਰਾ ਮਾਲ ਹੈ ਜਿਹੜਾ ਉਹ ਪਤਾ ਨਹੀਂ ਕਿੱਧਰ ਗਿਆ, ਕਹਿੰਦੇ ਕਿਹੜੇ ਖੂਹੇ ਪੈ ਗਿਆ। ਉਹਦੇ ਤੇ ਜਿਹੜਾ ਕਰਜ਼ਾ ਸੀਗਾ, ਕਰਜ਼ਾ ਲਿਆ, ਕਹਿੰਦੇ ਉਹ ਵੀ ਸਾਡੇ ਪੇਟੇ ਪੈ ਗਿਆ। ਇਨਵੈਸਟਮੈਂਟ ਲਾਈ ਸੀਗੀ ਇਸ ਕਰਕੇ ਕਿ ਮੁਨਾਫਾ ਆਊਗਾ। ਉਹ ਕਹਿੰਦੇ ਮੁਨਾਫਾ ਕੀ ਆਉਣਾ ਸੀ, ਜਿਹੜਾ ਗੀਜ਼ੇ 'ਚ ਬਚਿਆ ਸੀ ਉਹ ਵੀ ਚਲੇ ਗਿਆ, ਅਸੀਂ ਕਰਜ਼ਾ ਵੀ ਲਾਇਆ। ਹੁਣ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ। ਉਹ ਕਹਿੰਦੇ ਆ ਕਿ ਭਾਈ ਇਹ ਸਾਡੇ ਪੈਸੇ ਆ ਜਿਹੜੇ ਵਾਪਸ ਕਰੋ। ਜਦ ਕਿ ਦਮਨਵੀਰ ਸਿੰਘ ਜਿਹੜੇ ਆ ਉਹ ਕਹਿੰਦੇ ਕਿ ਨਹੀਂ ਜੀ ਇਹ ਤਾਂ ਚੋਣ ਸਟੰਟ ਆ। ਹੁਣ ਦਮਨਵੀਰ ਸਿੰਘ ਪਤਾ ਨਹੀਂ ਕਿਹੜਾ ਇਲੈਕਸ਼ਨ ਲੜਦੇ ਪਏ ਆ, ਉਹ ਕਹਿੰਦੇ ਜੀ ਇਹ ਚੋਣ ਸਟੰਟ ਆ। ਪਰ ਚੋਣ ਸਟੰਟ ਹੋਵੇ ਜਾਂ ਇਹ ਮਾਮਲਾ ਸੱਚਾ ਹੋਵੇ ਪਤਾ ਨਹੀਂ, ਇਹ ਤਾਂ ਹੁਣ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕਦਾ। ਪਰ ਦਮਨਵੀਰ ਸਿੰਘ, ਪ੍ਰੇਮ ਸਿੰਘ ਚੰਦੂ ਮਾਜਰਾ, ਇਹ ਤੋਂ ਪਹਿਲਾਂ ਇੱਕ ਭਾਜਪਾ ਦੇ ਬੜੇ ਵੱਡੇ ਨੇਤਾ ਤੇ 60 ਲੱਖ ਠੱਗਣ ਦੇ ਦੋਸ਼ ਲੱਗੇ ਸਨ। ਇੱਕ ਇਹਨਾਂ ਦੇ ਅਕਾਲੀਆਂ ਦੇ ਬੜੇ ਵੱਡੇ ਮੰਤਰੀ ਸਨ ਦੁਆਬੇ ਦੇ,
ਉਹਨਾਂ ਤੇ ਦੋਸ਼ ਲੱਗੇ ਸਨ। ਜਾਨੀ ਜਿਹੜੇ ਇਹ ਦੋਸ਼ ਲੱਗਦੇ ਆ ਠੱਗੀਆਂ ਦੇ, ਜੇ ਇਹ ਝੂਠੇ ਆ ਤੇ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਇਹ ਸਜ਼ਾ ਕਿਉਂ ਨਹੀਂ ਦਿਵਾਉਂਦੇ? ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਿਹਾ ਸੀ ਕਿ ਮੈਂ ਪਰਸੋਂ ਇਹਦੇ ਤੇ ਕਰੂੰਗਾ ਮਾਣਹਾਨੀ ਦਾ ਕੇਸ। ਅੱਜ ਤੱਕ ਮਾਣਹਾਨੀ ਦਾ ਕੇਸ ਕਿਉਂ ਨਹੀਂ ਦਰਜ ਹੋਇਆ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਜੇ ਦੋਸ਼ ਲੱਗਦੇ ਆ, ਤੁਹਾਡੇ ਤੇ ਝੂਠੇ ਦੋਸ਼ ਲੱਗਦੇ ਆ, ਤੇ ਅੱਗੋਂ ਤੁਸੀਂ ਕਾਰਵਾਈ ਕੀ ਕਰਦੇ ਹੋ? ਚੁੱਪ ਕਿਉਂ ਕਰ ਜਾਂਦੇ ਹੋ ਤੁਸੀਂ? ਇੱਕ ਦੋ ਦਿਨ ਬੋਲ ਕੇ। ਸੋ ਦੋਸ਼ ਲਾਉਣ ਵਾਲੇ ਵੀ ਚੁੱਪ ਕਰ ਜਾਂਦੇ ਆ, ਇਹ ਵੀ ਚੁੱਪ ਕਰ ਜਾਂਦੇ, ਪਤਾ ਨਹੀਂ ਕੀ ਗੱਲ ਆ। ਪਰ ਜੋ ਮਰਜ਼ੀ ਸੱਚਾਈ ਆ, ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਣੀਆਂ ਉਹ ਕਿਤੇ ਨਾ ਕਿਤੇ ਦੱਸਦੀਆਂ ਆ ਕਿ ਇੱਥੇ ਜਿਹਦੇ ਹੱਥ ਇੱਕ ਵਾਰੀ ਮਾੜੀ ਮੋਟੀ ਪ੍ਰਭੂ ਸੱਤਾ ਦੀ ਚਾਬੀ ਲੱਗ ਜਾਂਦੀ ਆ, ਫਿਰ ਉਹ ਚਾਬੀ ਸਾਰੀ ਦੁਨੀਆ ਦੇ ਵਿੱਚ ਹੀ ਘੁਮਾ ਦਿੰਦਾ। ਜਿੱਥੇ ਜਿੱਥੇ ਉਹਦੀ ਕੁੰਡੀ ਪੈਂਦੀ ਆ, ਉੱਥੇ ਉੱਥੇ ਉਹ ਮੱਛੀ ਫਸਾ ਲੈਂਦਾ। ਜੀ ਬਿਲਕੁਲ ਜੀ, ਜਿੱਦਾਂ ਤੁਸੀਂ ਕਿਹਾ ਵੀ ਆਪਸ ਦੇ ਵਿੱਚ ਸ਼ਾਇਦ ਹੋ ਜਾਂਦਾ ਹੋਵੇ, ਚੱਲ ਅੱਧੇ ਕੁ ਵਾਪਸ ਲੈ ਲਓ ਹੁਣ ਜਾਣ ਤੇ। ਤੇ ਅੱਗੇ ਜਿਹੜੀ ਹੈ ਜੀ ਗੱਲ ਕਰਦੇ ਹਾਂ ਵੀ ਕਾਂਗਰਸ ਨੇ ਲਾਏ ਮੋਦੀ ਸਰਕਾਰ ਤੇ 45,000 ਕਰੋੜ ਦੇ ਘਪਲੇ ਦੇ ਦੋਸ਼। ਦੇਖੋ, ਇਹ ਮੋਦੀ ਸਾਹਿਬ ਦਾ ਨਾਰਾ ਸੀਗਾ, ਨਾ ਖਾਊਂਗਾ ਨਾ ਖਾਣੇ ਦੂੰਗਾ ਜੀ। ਇਹ ਜਿਵੇਂ ਇੱਕ ਫਿਲਮ ਦੇ ਵਿੱਚ ਕਹਿੰਦਾ ਸੀ ਨਾ, ਜੀਨੇ ਨਹੀਂ ਦੂੰਗਾ, ਇਹ ਕਹਿੰਦੇ ਕਿ ਨਾ ਖਾਊਂਗਾ ਨਾ ਖਾਣੇ ਦੂੰਗਾ। ਤਾਂ ਇਹ ਜਿਹੜਾ ਨਾਰਾ ਸੀਗਾ, ਇਹ ਤੇ ਪੈਂਦੀ ਸੱਟੇ ਹੀ ਜਿਹੜਾ ਸੀ ਦਮ ਤੋੜ ਗਿਆ ਸੀ। ਜਦੋਂ ਰੌਲਾ ਪਿਆ ਸੁਸ਼ਮਾ ਸਵਰਾਜ ਦਾ, ਇੱਕ ਬੀਬੀ ਉਹ ਵਸੁੰਧਰਾ ਰਾਜੇ ਵਾਲਾ ਨਿਕਲ ਆਇਆ, ਪੰਕਜਾ ਮੁੰਡੇ ਵਾਲਾ ਨਿਕਲ ਆਇਆ, ਵਿਆਪਮ ਘੁਟਾਲਾ ਮੱਧ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਦੇ ਵਿੱਚੋਂ ਨਿਕਲ ਆਇਆ, ਬਹੁਤ ਕੁਝ ਨਿਕਲ ਆਇਆ ਤੇ ਹਾਲੇ ਬੜਾ ਕੁਝ ਨਿਕਲਣਾ। ਹਾਲੇ ਤੇ ਜਿਵੇਂ ਉਹ ਕੋਈ ਸ਼ਾਇਰ ਕਹਿੰਦਾ ਸੀ, ਇਹ ਇਬਾਦਤ ਤੇ ਇਸ਼ਕ ਹੈ, ਰੋਤਾ ਹੈ ਕਿਆ ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਕਿ ਜਦੋਂ ਮਨਮੋਹਨ ਸਿੰਘ ਸਰਕਾਰ ਸੀ 2-3 ਸਾਲ ਤੇ ਉਹ ਲੋਕ ਮਨਮੋਹਨ ਸਿੰਘ ਦੀ ਮਾਲਾ ਹੀ ਫਿਰਦੇ ਸੀਗੇ ਕਿ ਬੜੀ ਇਮਾਨਦਾਰ ਸਰਕਾਰ ਹੈ। ਰੰਗ ਤੇ ਬਾਅਦ 'ਚ ਵੇਖਣ ਨੂੰ ਮਿਲੇ, ਬਾਅਦ ਦੇ ਵਿੱਚ ਲੋਕ ਕਹਿੰਦੇ ਕਿ ਕਦੋਂ ਇਹਨਾਂ ਦਾ ਟਾਈਮ ਪੂਰਾ ਹੋਵੇ ਤੇ ਕਦੋਂ ਇਹਨਾਂ ਨੂੰ ਮੱਥਾ ਟੇਕੀਏ। ਉਹੀ ਹਾਲ ਆ ਕਿ ਮੋਦੀ ਸਾਹਿਬ ਦੇ ਜਿਹੜੇ 2 ਸਾਲ ਨਿਕਲੇ ਆ, ਕਹਿੰਦੇ ਕਿ ਇਹ ਭ੍ਰਿਸ਼ਟਾਚਾਰ ਰਹਿਤ ਕਾਰਜਕਾਲ ਆ, ਤਾਂ ਇਹ ਹੁਣ ਕਾਰਜਕਾਲ ਹੈ ਜਿਹੜਾ ਉਹ ਅਸਲੀ ਰੰਗ ਢੰਗ ਵਿਖਾਏਗਾ। ਭਾਜਪਾ ਦੀ ਜਿਹੜੀ ਪਿਛਲੀ ਸਰਕਾਰ ਸੀ, ਵਾਜਪੇਈ ਸਰਕਾਰ, ਉਹਦੇ 'ਚ ਵੀ ਇਸ ਤਰ੍ਹਾਂ ਹੀ ਹੋਇਆ ਸੀ। ਪਹਿਲਾਂ ਇਹਨਾਂ ਨੇ ਬੜੀ ਸਰਕਾਰ ਸੁਚੱਜੇ ਢੰਗ ਨਾਲ ਚਲਾਈ ਸੀ, ਪਰ ਫਿਰ ਬਾਅਦ ਦੇ ਵਿੱਚ ਇਹਨਾਂ ਦੇ ਆਪਦੇ ਬੰਦੇ ਇਹੋ ਜਿਹੇ ਕੁਚੱਜੇ ਹੋਏ। ਕੋਈ ਲਕਸ਼ਮਣ ਬੰਗਾਰੂ ਫੜਿਆ ਗਿਆ, ਕੋਈ ਤਬੂਤ ਖਾ ਗਿਆ, ਕੋਈ ਉਹ ਨੋਟ ਕਾਂਡ ਦੇ ਵਿੱਚ ਵਲਿਆ ਗਿਆ, ਬਹੁਤ ਕੁਝ ਸਾਹਮਣੇ ਆਇਆ ਸੀ। ਤਾਂ ਇਸੇ ਤਰ੍ਹਾਂ ਹੁਣ ਇੱਕ ਇਹ ਸਭ ਤੋਂ ਵੱਡਾ, ਇਸ ਸਰਕਾਰ ਦਾ ਸਭ ਤੋਂ ਵੱਡਾ ਜੇ ਕਹਿ ਲਈਏ ਕਿ ਦੋਸ਼ ਇਹਨਾਂ ਦੇ ਸਿਰ ਤੇ ਮੜਿਆ ਕਾਂਗਰਸ ਨੇ 45,000 ਕਰੋੜ ਦਾ। ਤਾਂ ਉਹ ਉਹੀ ਮਸਲਾ ਹੈ ਜਿਸ ਮਸਲੇ ਤੇ UPA ਸਰਕਾਰ ਦੇ ਵਿੱਚ ਘੁਟਾਲੇ ਨਿਕਲਣ ਦੀ ਸ਼ੁਰੂਆਤ ਹੋਈ ਸੀ, ਯਾਨੀ ਟੈਲੀਕਾਮ ਘੁਟਾਲਾ। ਇਹ ਕਾਂਗਰਸ ਦੇ ਜਿਹੜੇ ਰਣਦੀਪ ਸਿੰਘ ਸੂਰਜੇਵਾਲਾ ਬੁਲਾਰੇ ਆ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਤੱਥ ਦਿੱਤੇ ਆ ਕਿ 6 ਟੈਲੀਕਾਮ ਕੰਪਨੀਆਂ ਵੱਲ 45,000 ਕਰੋੜ ਰੁਪਇਆ ਜਿਹੜਾ ਕੈਗ ਦੀ ਰਿਪੋਰਟ ਦੇ ਵਿੱਚੋਂ ਨਿਕਲਿਆ, ਉਹਦਾ 12,000 ਕਰੋੜ ਰੁਪਈਆ ਜਿਹੜਾ ਉਹ ਟੈਕਸ ਵਸੂਲੀ ਬਣਦੀ ਹੈ, ਜਿਹੜੀ ਕਿ ਮੋਦੀ ਸਰਕਾਰ ਵਸੂਲ ਕਰਨ ਦੀ ਥਾਂ ਉਲਟਾ ਕੈਗ ਦੀ ਰਿਪੋਰਟ ਨੂੰ ਕਹਿ ਰਹੀ ਹੈ ਕਿ ਦੁਬਾਰਾ ਇਹਦੀ ਪੜਤਾਲ ਕਰੋ। ਯਾਨੀ ਜੋ ਕੈਗ ਨੇ ਆંકੜੇ ਦਿੱਤੇ, ਹਿਸਾਬ ਕਿਤਾਬ ਕੀਤਾ ਹੈ ਕਿ ਇਹ ਛੱਡੋ ਖੜਾ, ਦੁਬਾਰਾ ਪੜਤਾਲ ਕਰੋ, ਦੁਬਾਰਾ ਇਹਨੂੰ ਦੇਖੋ ਹਿਸਾਬ ਕਿਤਾਬ ਕੀ ਹੈ। ਤੇ ਇਹਦੇ ਸਵਾਲਾਂ ਦੇ ਜਵਾਬ ਦੇ ਵਿੱਚ ਹਾਲੇ ਤੱਕ ਭਾਜਪਾ ਨੇ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ। ਭਾਜਪਾ ਵਾਲੇ ਜਿਹੜੇ ਟੈਲੀਕਾਮ ਮਿਨਿਸਟਰ ਹੈ ਰਵੀ ਸ਼ੰਕਰ, ਸ਼ਾਇਦ ਹੁਣ ਤੇ ਉਹਨਾਂ ਦਾ ਡਿਪਾਰਟਮੈਂਟ ਬਦਲ ਦਿੱਤਾ, ਉਹਨਾਂ ਨੇ ਕੱਲ ਇੱਕ ਲੱਤ ਤੇ ਖੜ ਕੇ ਕਿਹਾ ਜੀ ਇਹ ਤਾਂ UPA ਸਰਕਾਰ ਵੇਲੇ ਸੀ। UPA ਸਰਕਾਰ ਵੇਲੇ ਸੀ ਉਹ, ਇਹ ਗੱਲ ਤਾਂ 2008 ਤੋਂ ਸ਼ੁਰੂ ਹੋਈ ਹੈ, ਪਰ 2 ਸਾਲ ਜਿਹੜੇ ਵਿੱਚ ਆ ਇਹ ਇਸ ਸਰਕਾਰ ਦੇ ਵੀ ਗਿਣੇ ਜਾਂਦੇ, ਕਿਉਂਕਿ ਕੈਗ ਰਿਪੋਰਟ ਜਿਹੜੀ ਹੈ ਉਹ ਇਸ ਸਾਲ ਦੀ ਆਈ ਹੈ, ਇਸ ਸਾਲ ਦੀ ਆਈ ਹੈ। ਤੇ ਇਹਦਾ ਮਤਲਬ ਹੈ ਕਿ ਥੋੜਾ ਬਹੁਤ ਤੁਹਾਡੇ ਵੱਲ ਵੀ ਜਿਹੜਾ ਸੀਗਾ ਆਉਂਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਟੈਲੀਕਾਮ ਜਿਹੜਾ ਸਪੈਕਟਰਮ ਦੀ ਜਦੋਂ ਵੰਡ ਹੁੰਦੀ ਹੈ, ਸਪੈਕਟਰਮ ਦੀ ਬੋਲੀ ਹੁੰਦੀ ਹੈ, ਉਦੋਂ ਸਾਰੇ ਅੱਖਾਂ ਰਲਾ ਜਾਂਦੇ। UPA ਜਿਹੜੇ ਸੀਗੇ, UPA ਸਰਕਾਰ ਵਾਲੇ, ਉਹ ਉਦੋਂ ਟੈਲੀਕਾਮ ਕੰਪਨੀਆਂ ਨਾਲ ਅੱਖਰ ਲਾ ਲੈਂਦੇ ਸੀ। ਜਦੋਂ ਇਹਨਾਂ ਦੀ ਵਾਰੀ ਆਈ, ਹੁਣ ਇਹ ਅੱਖਰ ਲਾ ਲੈਂਦੇ ਆ। ਪ੍ਰਮੋਦ ਮਹਾਜਨ ਇਹਨਾਂ ਦਾ ਫਸਿਆ ਸੀ ਇਸੇ ਘੁਟਾਲੇ ਦੇ ਵਿੱਚ ਹੀ। ਪ੍ਰਮੋਦ ਮਹਾਜਨ ਜਿਹੜਾ ਬਾਅਦ ਦੇ ਵਿੱਚ ਫੌਤ ਹੋ ਗਿਆ ਸੀਗਾ, ਕਤਲ ਹੋਇਆ ਸੀਗਾ ਆਪਣੇ ਭਰਾ ਦੇ ਹੱਥੋਂ, ਉਹ ਵੀ ਇਸੇ ਚੱਕਰ ਦੇ ਵਿੱਚ ਹੀ ਫਸਿਆ ਸੀ। ਬਾਅਦ ਦੇ ਵਿੱਚ ਵਾਰੀ ਆਈ UPA ਸਰਕਾਰ ਦੀ, ਇਹ ਰਾਜਾ ਫਸ ਗਿਆ। ਹੁਣ ਵਾਰੀ ਆਈ ਹੈ ਤੇ ਹੁਣ ਇਹਨਾਂ ਤੇ ਇਹ ਸਾਰੀ ਗਾਜ ਡਿੱਗਦੀ ਪਈ ਆ।
ਇਹ ਟੈਲੀਕਾਮ ਜਿਹੜਾ ਮੰਤਰਾਲਾ ਹੈ, ਇਹ ਵਿਭਾਗ ਹੈ, ਇਹ ਹੈ ਮੋਟੀ ਮਲਾਈ, ਤੇ ਇੱਥੇ ਜਿਹੜਾ ਆਉਂਦਾ ਫਿਰ ਚੱਕ ਨੂੰ ਕਰ ਦਿੰਦਾ। ਯਾਦ ਹੋਣਾ ਹੈ ਬਹੁਤ ਸਾਰੇ ਲੋਕਾਂ ਨੂੰ ਕਿ ਨਰਸਿਮਹਾ ਰਾਓ ਸਰਕਾਰ ਦੇ ਵਿੱਚ ਇੱਕ ਮਿਨਿਸਟਰ ਹੁੰਦਾ ਸੀ, ਸੁਖਰਾਮ ਜੀ ਉਹਨੇ ਵੀ ਬੋਣੀ ਕੀਤੀ ਸੀ ਸਭ ਤੋਂ ਪਹਿਲਾਂ ਟੈਲੀਕਾਮ ਘਟਾਲੇ ਚ ਮਲਾਈ ਖਾਣ ਦੀ। ਉਹ ਤੋਂ ਬਾਅਦ ਸਾਰੇ ਖਾਈ ਗਏ ਤੇ ਸੁਖਰਾਮ ਦਾ ਅਸਤੀਫਾ ਲਿਆ ਸੀ ਭਾਜਪਾ ਨੇ ਪੂਰਾ ਤਾਣ ਲਾ ਕੇ, ਕਿਹਨੇ ਘੁਟਾਲਾ ਕੀਤਾ, ਅਸਤੀਫਾ ਲਾਓ। ਅਸਤੀਫਾ ਲੈਣ ਤੋਂ ਬਾਅਦ ਉਸੇ ਭਾਜਪਾ ਨੇ ਸੁਖਰਾਮ ਨੂੰ ਆਪਣੇ ਚ ਸ਼ਾਮਲ ਕਰਕੇ ਮਿਨਿਸਟਰ ਬਣਾ ਲਿਆ ਸੀ। ਸੋ ਇੱਥੇ ਸਭ ਕੁਝ ਚੱਲੀ ਜਾਂਦਾ ਸਭ ਰਲ ਗਾਡੀਆ ਜੀ। ਸਰਕਾਰ ਦਾ ਐਲਾਨ, ਜਲ ਬੱਸਾਂ ਹੋ ਗਈਆਂ ਲੇਟ, ਮੀਂਹ ਤਾਂ ਵਾਹਵਾ ਪਏ ਆ, ਲੇਟ ਕਿਉਂ ਨੇ? ਸਵਾਰੀ ਕਰੇ ਵੇਟ ਤੇ ਜਲ ਬੱਸ ਲੇਟ ਆ ਜੀ। ਜਲ ਬੱਸ ਲੇਟ ਹੋ ਗਈ ਕਿ ਲੋਕ ਤੇ ਪਾਣੀ ਦੇ ਵਿੱਚ ਵੜੇ ਬੈਠੇ, ਫੋਟੋਆਂ ਖਿੱਚ ਕੇ ਪਾਉਂਦੇ ਸੋਸ਼ਲ ਮੀਡੀਆ ਤੇ ਕਿ ਜਲ ਬੱਸ ਆਈ ਨਹੀਂ, ਅਸੀਂ ਤੇ ਪਾਣੀ 'ਚ ਖੜੇ ਹਾਂ, ਗਲ ਪਾਣੀ ਹੈ ਤੇ ਆਓ ਭਾਈ ਸਾਨੂੰ ਲੈ ਜਾਓ। ਪਰ ਇਹ ਜਿਹੜੀ ਜਲ ਬੱਸ ਆ, ਇਹ ਬਹੁਤ ਲੰਮੀਆਂ ਉਡੀਕਾਂ ਕਰਵਾ ਰਹੀ। ਕਦੇ ਕਹਿ ਦਿੰਦੇ ਜੀ ਦਸੰਬਰ 'ਚ ਭੇਜ ਦਿਆਂਗੇ, ਕਦੇ ਅਪ੍ਰੈਲ 'ਚ ਭੇਜ ਦਿਆਂਗੇ, ਕਦੇ ਜੂਨ 'ਚ, ਹੁਣ ਜੁਲਾਈ 'ਚ ਕਿਹਾ ਸੀ। ਹੁਣ ਜਿਹੜੇ ਸੋਹਣ ਸਿੰਘ ਠੰਡਲ ਆ, ਉਹਨਾਂ ਨੇ ਫੇਰ ਇੱਕ ਵਾਰੀ ਲੋਕ ਠੰਡੇ ਜੇ ਕਰ ਦਿੱਤੇ। ਉਹ ਕਹਿੰਦੇ ਜੀ ਗੱਲ ਇਹ ਆ ਕਿ ਬੱਸ ਅਮਰੀਕਾ 'ਚੋਂ ਆਉਣੀ, ਇਹ ਤੇ ਹੈ ਨੀ ਗਾ ਕਿ ਪੁੱਛੋ ਮੰਡੀ ਤੋਂ ਤੁਰੀ ਹੈ ਕਿ ਛੇਤੀ 2 ਘੰਟਿਆਂ 'ਚ ਆਜੂ। ਬੱਸ ਆਉਣੀ ਅਮਰੀਕਾ 'ਚ, ਕਹਿੰਦੇ ਥੋੜਾ ਜਿਹਾ ਦਿਲ ਰੱਖੋ, ਬੱਸ ਤੁਰੀ ਹੋਈ ਹੈ, ਹਲੇ ਪਹੁੰਚ ਜੂਗੀ, ਪਰ ਹਲੇ ਟਾਈਮ ਲੱਗੇਗਾ। ਉਹ ਕਹਿੰਦੇ ਕਿ 4 ਕਰੋੜ 52 ਲੱਖ ਦੀ ਇਹ ਲਾਰੀ ਹੈ, ਆਉਣੀ ਹੈ, ਔਰ ਤੁਹਾਨੂੰ 12 ਕਿਲੋਮੀਟਰ ਦੀ ਸਵਾਰੀ ਕਰਵਾਵਾਂਗੇ। ਤੇ ਡਰਾਈਵਰ ਵੀ ਅਸੀਂ ਕਹਿੰਦੇ ਕਿ ਪਹਿਲਾਂ ਟ੍ਰੇਨਿੰਗ ਦੇ ਕੇ ਫਿਰ ਸੈਰ ਸਪਾਟਾ ਵਿਭਾਗ ਦੇ ਜਿਹੜੇ ਡਰਾਈਵਰ ਰੱਖਾਂਗੇ। ਹੁਣ ਕੰਡਕਟਰ ਪਤਾ ਨਹੀਂ ਕਿਹਨੂੰ ਰੱਖਦੇ ਆ, ਪਰ ਡਰਾਈਵਰਾਂ ਦਾ ਉਹਨਾਂ ਨੇ ਦੱਸ ਦਿੱਤਾ। ਇਹ ਬੱਸ ਜਿਹੜੀ ਹੈ, ਇਹ ਬੱਸ ਮੇਰੇ ਖਿਆਲ ਦੇ ਨਾਲ ਕਿਤੇ ਇੰਨੀ ਵੀ ਲੇਟ ਨਾ ਹੋ ਜਾਏ ਕਿ ਉਦੋਂ ਤੱਕ ਇਲੈਕਸ਼ਨ ਲੰਘ ਜਾਣ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਡ੍ਰੀਮ ਪ੍ਰੋਜੈਕਟ ਹੈ। ਪਰ ਹਾਲ ਦੀ ਘੜੀ ਕਹਿ ਸਕਦੇ ਆ ਕਿ ਜਲ ਬੱਸ ਹੈ ਜਿਹੜੀ, ਉਹ ਹਾਲੇ ਨਹੀਂ ਆਈ, ਪਰ ਜਲ ਜ਼ਰੂਰ ਆ ਗਿਆ ਉਹਦੇ ਚੋਂ। ਜੇ ਹੁਣ ਆ ਜਾਂਦੀ ਬਾਅਦ ਦੇ ਵਿੱਚ ਤੇ ਪਤਾ ਨਹੀਂ ਪਾਣੀ ਹੋਣਾ ਸੀ ਨਹਿਰਾਂ 'ਚ ਜਾਂ ਨਹੀਂ। ਜੇ ਹੁਣ ਆ ਜਾਂਦੀ ਤੇ ਹੁਣ ਤੇ ਉਹਨਾਂ ਕੋਲ ਪਾਣੀ ਜਿਹੜਾ ਸੀ ਉਹ ਆਮ ਛੋਟੀ ਮੋਟੀ ਗਲੀ 'ਚ ਹੀ ਮਿਲ ਜਾਣਾ ਸੀ, ਬੱਸ ਚਲਾਉਣ ਜੋਗਾ। ਟ੍ਰਾਇਲ ਵਧੀਆ ਹੋ ਜਾਣਾ ਸੀ। ਜੀ ਬਿਲਕੁਲ। ਇੱਕ ਖਬਰ ਆ ਰਹੀ ਸੀ ਕਿ ਵੀ ਸਰਕਾਰੀ ਸੀਮੈਂਟ ਦੇ ਨਾਲ ਬਣ ਰਹੀ ਆ ਅਕਾਲੀ ਵਿਧਾਇਕ ਦੀ ਸ਼ਰਾਬ ਫੈਕਟਰੀ। ਇਹ ਖਬਰ ਪਿਛਲੇ ਸਾਲ ਦੀ ਹੈ, ਔਰ ਇਹ ਖਬਰ ਜਿਹੜੀ ਆ ਬਠਿੰਡੇ ਲਾਗੇ ਉਦੋਂ ਪਿੰਡ ਆ ਮੇਰੇ ਖਿਆਲ ਦੇ ਨਾਲ ਗੋਬਿੰਦਪੁਰਾ, ਕੋਈ ਇਹੋ ਜਿਹਾ ਪਿੰਡ ਆ ਜੀ, ਉਹਦੇ ਵਿੱਚ ਬਣਦੀ ਪਈ ਸੀਗੀ। ਦੀਪ ਮਲਹੋਤਰਾ ਫਰੀਦਕੋਟ ਦਾ ਮੇਰੇ ਖਿਆਲ ਦੇ ਨਾਲ, ਉਹਦੇ ਨਾਲ ਰਿਲੇਟਡ ਇਹ ਖਬਰ ਸੀਗੀ, ਔਰ ਉਹ ਸੀਮੈਂਟ ਫੜਿਆ ਗਿਆ ਸੀ। ਖਬਰ ਇਹ ਇਸ ਕਰਕੇ ਅੱਜ ਵੀ ਜਿੰਦਾ ਹੈ ਕਿਉਂਕਿ ਉਦੋਂ ਸਰਕਾਰੀ ਸੀਮੈਂਟ ਉਹਦੀ ਫੈਕਟਰੀ 'ਚ ਲੱਥ ਤਾਂ ਫੜਿਆ ਗਿਆ। ਸ਼ਰਾਬ ਵਾਲੀ ਫੈਕਟਰੀ ਜਿਹੜੀ ਲਾਈ ਜਾ ਰਹੀ ਸੀ ਬਠਿੰਡੇ ਦੇ ਬਿਲਕੁਲ ਨਾਲ, ਉਹ ਫੜਿਆ ਗਿਆ। ਬੜਾ ਰੌਲਾ ਪਿਆ, 2-3 ਦਿਨ ਬੜੀਆਂ ਵੱਡੀਆਂ ਸਟੋਰੀਆਂ ਲੱਗੀਆਂ। ਇਹ ਮੈਂ ਕਹਿੰਦਾ ਕਿ ਤੁਹਾਡਾ ਧੰਨਵਾਦ, ਤੁਸੀਂ ਫਿਰ ਯਾਦ ਤਾਜ਼ਾ ਕਰਵਾ ਦਿੱਤੀ। ਤੇ ਦੇਖੋ ਅੱਜ ਤੱਕ ਉਸ ਮਾਮਲੇ ਦਾ ਕੀ ਬਣਿਆ, ਕਿਸੇ ਨੇ ਭਾਫ ਹੀ ਨਹੀਂ ਕੱਢੀ। ਨਾ ਹੀ ਸਾਡੇ ਲੋਕ ਜਿਹੜੇ ਉਦੋਂ ਚੱਕ ਲੋ ਕਰ ਦਿੰਦੇ ਆ, ਨਾ ਹੀ ਅੱਜ ਤੱਕ ਕਿਸੇ ਨੂੰ ਇਹ ਮੁੱਦਾ ਯਾਦ ਹੋਏਗਾ ਜੋ ਤੁਸੀਂ ਅੱਜ ਚੇਤੇ ਕਰਾਤਾ ਹੈ। ਜੀ ਤੇ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।